मेरा नाम सुनील कौर। जन्म तो पाकिस्तान च होया बलगना च। मेरे पिता जी का नाम ज्ञान सिंह सी, ताए का नाम तारा सिंह सी ते दादे का नाम वेला सिंह सी। ਅੱਛਾ ਤੁਹਾਡੇ ਕਿੰਨੇ ਭਰਾ ਸੀ? दो, ਕੀ ਨਾਂ ਸੀ ਉਹਨਾਂ ਦੇ? एक नाम बलवंत सिंह सी, एक नाम कुलवंत सिंह सी। ਬਲਗਣਾ ਚ ਸੀਗੇ ਮੁਸਲਮਾਨ? हाँ, ਤੇ ਤੁਹਾਡੇ ਖੂਹ ਦਾ ਕੀ ਨਾਂ ਸੀ? सुगे वाला एक गोरे वाला सी, एक कोट वाला सी, मुसलमाना का घड़ी वाला सी। ਤੁਹਾਡੇ ਪਿੰਡ ਦੇ ਜਿਹੜੇ ਮੁਸਲਮਾਨ ਸੀ ਉਹਨਾਂ ਨੇ ਤੁਹਾਨੂੰ ਕੁਝ ਕਿਹਾ ਤਾਂ ਨਹੀਂ ਉੱਠਣ ਲੱਗਿਆ ਨੂੰ? असी पर जब रौली पई असी उसे वेले निकल आए। ਠੀਕ, ਤੁਹਾਡੇ ਸਾਰੇ ਸਹੀ ਸਲਾਮਤ ਆ ਗਏ? हाँ असी सारे आ गए। मेले दो लाडे अपने गुरुद्वारे दे ला बाबा। अस्सलाम वालेकुम चाचा जी। ये ढिलम केड़ा है ते बलगन केड़ा है? ਇਹ ਬਲਗਣ ਜੇ ये बलगन है। ਹਾਂ ਵਿੱਚੋਂ ਦੀ ਬਾਜ਼ਾਰ ਹੀ ਹੈ। ਅੱਛਾ। ਪਰਲੇ ਲੈਂਦੇ ਪਾਸੇ ਢਿਲਾ ਮੈਂ ठीक है। ਇਹ ਬਲਗਣ ਜਿਹੜਾ ਗਗਨ ਦਾ ਪੁੱਤਰ बलगन ਗਗਨ ਦਾ ਪੁੱਤਰ अच्छा ये गगन ਦਾ ਪੁੱਤਰ ਸੀ ਬਲਗਨ। ਗਗਨ ਦਾ ਪੁੱਤਰ ਲੋਕੀ ਹਸਾਨ ਦੇ ਪੈਸੇ ਲੈਂਦੇ ਨੇ, ਤੁਸੀਂ ਰਵਾਨ ਦੇ ਪੈਸੇ ਲੈਂਦੇ ਸੀ ਕੋਈ ਲੋਕੀ ਰੋਣ। ਕਮਾਲ ਵਾਲੀ ਗੱਲ ਨਹੀਂ। ਹਾਸੀ ਉਤਾਰਾ ਸਿੰਘ ਵੀ ਐਡੀ ਇਹ ਭਤੀਜੀ ਆ। ਵੇਰਾ ਸਿੰਘ ਵੀ ਅਸੀਂ ਅੱਛਾ, ਇਹ ਵੇਲੇ ਸਿੰਘ ਦੇ ਪੁੱਤਰ ਸਨ ਕੁਲਵੰਤ ਸਿੰਘ ਤੇ ਬਲਦਵੰਤ ਸਿੰਘ। ਇਹ ਜਿਹੜੀ ਹੈ ਮਾਈ, ਇਹ ਉਹਦੀ ਧੀ ਹੈਗੀ ਆ ਸਰਜੀਤ ਕੌਰ, ਇਹਦਾ ਨਾਂ ਆ ਜੀ। अस्सलाम वालेकुम रहमतुल्लाह वबरकातुहू। नई सुबह का आगाज़ भोपाल वाले तो तहसील दी हैगी है डस्का ते ज़िला हैगा सियालकोट। ते मैं हुण रात स्टे किया भोपाल वाले। ਇੱਥੋਂ ਜੀ ਇਹ ਭੋਪਾਲ ਵਾਲੇ ਤੋਂ ਸੜਕ ਮੁੜਦੀ ਹੈ ਬਲਗਣਾ ਨੂੰ। ਤੇ ਬਲਗਣ ਜਿਹੜਾ ਨਾ ਜੀ, ਇਹ ਇੱਥੇ ਨਾਲ ਹੀ ਉਹਦੇ ਢਿਲਾ ਮੈਂ, ਇੱਕ ਪਾਸੇ ਬਲਗਣ ਹੈ ਇੱਕ ਪਾਸੇ ਢਿਲਾ ਮੈਂ, ਸਿਰਫ ਸੜਕ ਹੈ ਦਰਮਿਆਨ ਦੋਨਾਂ ਆਬਾਦੀਆਂ ਨੂੰ ਅਲੱਗ ਕਰਦੀ। ਤੇ ਜਿਹੜੀ ਮਾਤਾ ਜੀ ਨੇ ਆਪਣੇ ਪਿੰਡ ਬਲਗਣ ਦਾ ਨਾਂ ਲਿਆ ਸੀ, ਉਹਨਾਂ ਦਾ ਨਾਂ ਹੈ ਸੀ ਸਰਜੀਤ ਕੌਰ। ਉਹਨਾਂ ਕਿਹਾ ਜੀ ਮੇਰਾ ਪਿੰਡ ਮੈਨੂੰ ਬੜਾ ਯਾਦ ਆਉਂਦਾ ਹੈ, ਦਿਲ ਕਰਦਾ ਮੈਂ ਅੱਜ ਵੀ ਦੇਖਾਂ, ਉੱਡ ਕੇ ਦੀ ਜਾਵਾਂ। ਤੇ ਉਹਨਾਂ ਦੀ ਖੁਆਇਸ਼ ਨੂੰ ਪੂਰੇ ਕਰਦੇ ਹੋਏ ਮੈਂ ਅੱਜ ਚੱਲਾ ਹਾਂ ਪਿੰਡ ਬਲਗਣ। ਫਿਰ ਉੱਥੋਂ ਜਿਹੜਾ ਨਾ ਆਪਣੇ ਕਹਿ ਲਓ ਕਿ ਆਗਾਜ਼ ਕਰਾਂਗਾ। ਇਹ ਬੁਨਿਆਦੀ ਮਰਕਜ਼ੀ ਸਿਹਤ ਹੈਗਾ ਜੀ ਭੋਪਾਲ ਵਾਲੇ ਦਾ ਵੀ। ਤੇ ਭੋਪਾਲ ਵਾਲਾ ਜਿਹੜਾ ਨਾ ਇੱਕ ਤਾਰੀਖੀ ਤੇ ਪੁਰਾਣਾ ਪਿੰਡ ਸੀ। ਤੇ ਇੱਥੋਂ ਜੀ ਬਲਗਣਾ ਤੋਂ ਮੈਂ ਇਨਸ਼ਾਅੱਲਾ ਅੱਲਾ ਖੈਰ ਵਸੀਅਤ ਰੱਖੀ ਤੇ ਇਹਦਾ ਆਪਣੇ ਸਫ਼ਰ ਦਾ ਆਗਾਜ਼ ਕਰਾਂਗਾ। ਫਿਰ ਇਸ ਇਲਾਕੇ 'ਚ ਜਿਹੜੇ ਹਿੰਦੂ ਤੇ ਸਿੱਖਾਂ ਦੇ ਪੁਰਾਣੇ ਪਿੰਡ ਸਨ ਜਿਹੜੇ ਉਹ ਛੱਡ ਕੇ ਗਏ ਨੇ ਇੱਥੋਂ, ਉਹ ਜਿਹੜਾ ਨਾ ਆਪਣੀ ਵੀਡੀਓ ਦੇ ਥਰੂ ਚੜ੍ਹਦੇ ਪੰਜਾਬ ਵਾਲੇ ਆਪਣੇ ਭਰਾਵਾਂ ਨੂੰ ਤੇ ਮਿੱਤਰਾਂ ਨੂੰ ਤੇ ਭੈਣਾਂ ਨੂੰ ਸਾਰਿਆਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ। ਇਹ ਜਿਹੜਾ ਨਾ ਜੀ ਇਹ ਪਿੱਪਲ ਦਾ ਦਰਖਤ ਹੈ ਇਹ ਸਾਹਮਣੇ, ਇਹ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਇਹ ਇੱਥੇ ਜਿਹੜਾ ਜਨਾਬ ਉਹ ਖੂਹ ਹੁੰਦਾ ਸੀ ਕਿਤੇ। ਤੇ ਪਿੱਪਲ ਦੇ ਜਿਹੜੇ ਨਾ ਜਾਂ ਬੋੜ ਦੇ ਪੁਰਾਣੇ ਦਰਖਤ ਉਹ ਇਸ ਦੀ ਕਾਫੀ ਕਰਦੇ ਨੇ ਕਿਸੇ ਵਕਤ ਖੂਹ ਹੁੰਦਾ ਸੀ। ਚਲੋ ਇਨਸਾਨ ਚੱਲ ਗਏ, ਚੀਜ਼ਾਂ ਰਹਿ ਗਈਆਂ। ਮਾਤਾ ਜੀ ਸਰਜੀਤ ਕੌਰ ਸਾਹਿਬਾ, ਇਹ ਆ ਗਿਆ ਜੇ ਤੁਹਾਡਾ ਪਿੰਡ ਢਿਲਮ ਬਲਗਣ। ਇਹ ਢਿਲਮ ਬਲਗਣ ਦਾ ਬੋਰਡ ਜੇ। ਤੇ ਹੁਣ ਮੈਂ ਤੁਹਾਡੇ ਪਿੰਡ ਤੁਹਾਨੂੰ ਲੈ ਚੱਲਾਂ। ਆਪਣੇ ਪਿੰਡ ਦਾ ਵਿਊ ਕਰ ਲਓ ਜੀ। ਮਾਂ ਜੀ ਉਸ ਟਾਈਮ ਤੁਸੀਂ ਇਹਨਾਂ ਗਲੀਆਂ ਬਾਜ਼ਾਰਾਂ ਦੇ ਵਿੱਚ ਜਿਹੜਾ ਨਾ ਉਹ ਫਿਰਦੇ ਹੁੰਦੇ ਸੀ ਤੇ ਢਿਲਮ ਦੇ ਵਿੱਚ ਵੀ ਤੇ ਬਲਗਣ ਦੇ ਵਿੱਚ ਵੀ ਤੁਸੀਂ ਰਹਿੰਦੇ ਸੀ। ਹਾਂਜੀ,
अस्सलाम वालेकुम चाचा जी। ते क्या हाल जी? खैरियत है जी? ठीक हो? तबीयत ठीक ने माशाअल्लाह? अल्लाह खैर वफियत रखे। ये ढिलम केड़ा है ते बलगन केड़ा है? ਇਹ ਬਲਗਣ ਜੇ ये बलगन है। ਹਾਂ ਵਿੱਚੋਂ ਦੀ ਬਾਜ਼ਾਰ ਹੀ ਹੈ। ਅੱਛਾ। ਪਰਲੇ ਲਹਿੰਦੇ ਪਾਸੇ ਢਿਲਮ ਹੈ। ठीक है। इत्थे हिंदू ते सिख रहिंदे रहे ने 47 दी वंड तो पहले। ਜੀ एक माता सरजीत कौर इत्थों दी सन। ਉਹ ਕਹਿੰਦੇ ਕਿ ਮੇਰਾ ਪਿੰਡ ਜਿਹੜਾ ਉਹ ਬਲਗਣ ਹੈ, ਪਿੰਡ ਵੇਖਣਾ ਹੈ। ਤੁਸੀਂ ਉਧਰੋਂ ਆਏ ਜੇ? ਹਾਂਜੀ। ਅੱਛਾ, ਕਿਹੜੀ ਜਗ੍ਹਾ ਤੋਂ ਆਏ ਤੁਸੀਂ? ਸਾਡਾ ਜ਼ਿਲ੍ਹਾ ਜਲੰਧਰ ਦਾ ਪਿੰਡ ਬਘੇਲਾ, ਪਿੰਡ ਬਘੇਲਾ, ਹਾਂਜੀ। ਤਹਿਸੀਲ ਰਿਆਸਤ ਕਪੂਰਥਲਾ, ਰਿਆਸਤ ਕਪੂਰਥਲਾ, ਜ਼ਿਲ੍ਹਾ ਜਲੰਧਰ। ਹਾਂਜੀ। ਤੇ ਆਪਣੀ ਕਿਹੜੀ ਬਰਾਦਰੀ? ਰਾਈਮ ਬਰਾਦਰ। ਰਾਈ ਬਰਾਦਰੀ। ਤੁਸੀਂ ਮੁਹਾਜਰ ਹੈ? ਹਾਂਜੀ। ਇੱਕ ਬੰਦਾ ਰਹਿ ਗਿਆ ਜੇ ਪੁਰਾਣਾ, ਜਿਹੜਾ ਮੁਕਾਮੀ ਇੱਥੋਂ ਦੇ ਰਹਿਣ ਵਾਲਾ ਹੈ। ਦੋ ਪਿੰਡਾਂ 'ਚ ਇੱਕੋ ਬਾਬਾ ਰਹਿ ਗਿਆ? ਅੱਲਾ, ਇਹ ਵੀ ਸ਼ੁਕਰ ਹੈ, ਚਲੋ ਦੋ 'ਚੋਂ ਇੱਕ ਰਹਿ ਗਿਆ। ਨਹੀਂ ਤਾਂ ਕਈ 5-5 7-7 ਪਿੰਡ ਫਿਰੀ ਦੇ ਲੱਭਦੇ ਕੋਈ ਨਹੀਂਗਾ। ਅੱਛਾ, ਇਹ ਸਾਰੀ ਆਬਾਦੀ ਜਿਹੜੀ ਹੈ ਇਹ ਬਲਗਣ ਦੀ ਹੈ? ਅੱਛਾ, ਜਰਾ ਸੁਣਦੇ ਨੇ ਥੋੜਾ ਜਿਹਾ। ਚਲੋ ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਮੈਂ ਦੱਸਿਆ ਨਾ ਉੱਚੀ ਬਾਤ ਨਾ ਪੁੱਛਿਓ ਜੋ। ਜੀ ਜੀ। ਆਹੋ ਜੀ, ਫਿਰ ਇਸ ਉਮਰ ਦੇ ਵਿੱਚ ਤੇ ਹੋ ਜਾਂਦਾ ਨਾ, ਜਾਂ ਬੋਲਿਆ ਨਹੀਂ ਜਾਂਦਾ ਜਾਂ ਸੁਣਿਆ ਨਹੀਂ ਜਾਂਦਾ। ਇਹ ਸਾਹਮਣਾ ਮਕਾਨ ਹੈ, ਇਹ ਦੁਆਰਾ ਪੁੱਛਿਆ ਬੱਕੀ ਖੜੀ ਹੈ। ਅੱਛਾ, ਮੇਰਾ ਨਾਮ ਸੁਦੀਪ ਕੌਰ। ਜਨਮ ਤੇ ਪਾਕਿਸਤਾਨ 'ਚ ਹੋਇਆ ਬਲਗਣਾ 'ਚ। ਮੇਰੇ ਪਿਤਾ ਜੀ ਦਾ ਨਾਮ ਗਿਆਨ ਸਿੰਘ ਸੀ, ਤਾਏ ਦਾ ਨਾਮ ਤਾਰਾ ਸਿੰਘ ਸੀ, ਤੇ ਦਾਦੇ ਦਾ ਨਾਮ ਵੇਲਾ ਸਿੰਘ ਸੀ। ਅੱਛਾ, ਤੁਹਾਡੇ ਕਿੰਨੇ ਭਰਾ ਸੀ? ਦੋ। ਕੀ ਨਾਂ ਸੀ ਉਹਨਾਂ ਦੇ? ਇੱਕ ਨਾਮ ਬਲਵੰਤ ਸਿੰਘ ਸੀ, ਇੱਕ ਨਾਮ ਕੁਲਵੰਤ ਸਿੰਘ ਸੀ। ਬਲਗਣਾ 'ਚ ਸੀਗੇ ਮੁਸਲਮਾਨ? ਹਾਂ, ਤੇ ਤੁਹਾਡੇ ਖੂਹ ਦਾ ਕੀ ਨਾਂ ਸੀ? ਸੁੱਗੇ ਵਾਲਾ। ਇੱਕ ਗੋਰੇ ਵਾਲਾ ਸੀ, ਇੱਕ ਕੋਟ ਵਾਲਾ ਸੀ। ਮੁਸਲਮਾਨਾਂ ਦਾ ਗੜੀ ਵਾਲਾ ਸੀ। ਤੁਹਾਡੇ ਪਿੰਡ ਦੇ ਜਿਹੜੇ ਮੁਸਲਮਾਨ ਸੀ ਉਹਨਾਂ ਨੇ ਤੁਹਾਨੂੰ ਕੁਝ ਕਿਹਾ ਤਾਂ ਨਹੀਂ ਉੱਠਣ ਲੱਗਿਆ ਨੂੰ? ਅਸੀਂ ਪਰ ਜਦੋਂ ਰੌਲੀ ਪਈ ਅਸੀਂ ਉਸੇ ਵੇਲੇ ਨਿਕਲ ਆਏ। ਠੀਕ, ਤੁਹਾਡੇ ਸਾਰੇ ਸਹੀ ਸਲਾਮਤ ਆ ਗਏ? ਹਾਂ, ਅਸੀਂ ਸਾਰੇ ਆ। ਮੇਲੇ ਦੋ ਲਾਡੇ ਆਪਣੇ ਗੁਰਦੁਆਰੇ ਦੇ ਲਾ। ਪਹਿਲਾਂ ਆਪਣਾ ਨਾਂ ਲਵੋ ਕਿ ਮੇਰਾ ਨਾਂ ਇਹ ਵੇ। ਆਪਣਾ ਇੱਥੇ ਪਿੰਡ ਦੇ ਜਿੰਨੇ ਸਿੱਖਾਂ ਨਾਂ ਤੁਹਾਨੂੰ ਹੁੰਦੇ ਨੇ ਨਾ, ਉਹ ਨਾਂ ਲਿਆ ਜੇ। ਤੇ ਨਾ ਖੂਹਾਂ ਦੇ ਨਾਲ ਘਰ ਕਿੱਥੇ ਕਿੱਥੇ ਨੇ ਉਹ ਵੀ ਦੱਸਿਆ ਜੇ ਇਹਨਾਂ ਨੂੰ। ਤੁਹਾਡਾ ਨਾਮ ਕੀ ਜੇ? मोहम्मद सादक ਤੁਹਾਡੇ ਵਾਲਦ ਦਾ? जलालुद्दीन ਆਪਣੀ ਬਰਾਦਰੀ ਕਿਹੜੀ ਹੈ? कुरैशी मराठी ਕਰੈਸ਼ੀ। ਅੱਛਾ, ਪਿੰਡ ਦਾ ਨਾਂ ਕੀ ਹੈ? बलगन ਬਲਗਣ। ਪਿੰਡ ਦੇ ਕਿਹੜੇ ਪਾਸੇ ਅਸੀਂ ਬੈਠੇ ਆਂ? असी ਹਾਂਜੀ। पिंड पहाड़ ਜਦੋਂ ਪਾਕਿਸਤਾਨ ਬਣਿਆ ਉਦੋਂ ਤੁਹਾਡੀ ਕਿੰਨੀ ਉਮਰ ਸੀ? 20-22 ਸਾਲ ਸੀ। हाँ ਜਿਸ ਟਾਈਮ ਇੱਥੇ ਰਹਿੰਦੇ ਰਹੇ ਆ ਹਿੰਦੂ ਤੇ ਸਿੱਖ ਤੇ ਮੁਸਲਮਾਨ, ਉਸ ਵਕਤ ਕਿ ਉਹਨਾਂ ਦੇ ਨਾਂ ਦੱਸੋ, ਕਿਹੜੇ ਕਿਹੜੇ ਸਰਦਾਰ ਸਨ? ਵੱਡੇ ਨੰਬਰਦਾਰ ਕਿਹੜਾ ਸੀ ਇੱਥੋਂ ਦਾ? चौधरी आदमी ਚੌਧਰੀ ਆਦਮੀ। पत्तियां 3 पत्तियां सन बलगन दियां। एक इधर ना तो मैंने नहीं याद है। और तीसरी पत्ती है ਤੀਸਰੀ ਵਾਲੇ ਦਾ ਨਹੀਂ ਯਾਦ ਹੈ? ਦੂਸਰੀ ਪੱਤੀ ਵਾਲੇ ਦਾ ਨਾਂ ਕੀ ਸੀ? तो दूसरी पत्तियां का नाम ज्ञान सिंह बजान सिंह बलाद याद है। ਅੱਛਾ, ਤੇ ਪਹਿਲੀ ਪੱਤੀ ਵਾਲੇ ਦਾ ਨਾਂ ਕੀ ਸੀ ਜੇ? ਯਾਦ ਜੇ? बरकत ਮੁਸਲਮਾਨ ਸੀ ਬਰਕਤ? नहीं ਹਾਂਜੀ। राम ਬਰਕਤ ਰਾਮ। हाँ ਅੱਛਾ, ਉਹ ਨੰਬਰਦਾਰ ਸੀ? नहीं नंबरदार हो से ਅੱਛਾ, ਨੰਬਰਦਾਰ ਕਿਹੜੇ ਕਿਹੜਾ ਸੀ? नंबरदार से आज 2 नंबर नाम दे सन एक दिन असी कर्मा, ਅੱਛਾ ਜੀ। एक दिन फूला देंगे। ਅੱਛਾ, तीसरी पति का नंबर फूला दूल्हा या फूला। ਅੱਛਾ। उम्र 22 साल की ऐलान है। खास करके याद नहीं थी, ये पता है कि फूला फूला से नंबरदार ਉਹ ਕਿਹੜੀ ਬਰਾਦਰੀ ਸੀ ਉਹਦੀ? ਉਹਦੀ ਬਰਾਦਰੀ
तीसरी पत्ती से लंबा रही ਉਹਦੀ ਬਰਾਦਰੀ ਕੌਮ ਕਿਹੜੀ ਸੀ ਉਹਦੀ? कौम ਹਾਂਜੀ कौम एक कोई संसार है ਬਲੱਗਣ ਹੀ ਸਨ ਸਾਰੇ। सारे बलगन इन्होंने आदत पाई जैसे बलगन ਅੱਛਾ जात इन्होंने जात जात इन्होंने सी ऐसे मनास ਅੱਛਾ जम्मू से ਅੱਛਾ जात से मनास ਮੈਨੂੰ ਕੋਈ- गगन गगन ਅੱਛਾ ਜੀ बलगन बलगन गगन ਹਾਂਜੀ गगन संग ਅੱਛਾ संग मनास ਅੱਛਾ ਇਹ ਮਨਾਸਾਂ ਦੇ ਵਿੱਚ ਜਾ ਕੇ ਰਾਜੇ ਜੰਮੂ ਵਾਲੇ ਦੇ ਵਿੱਚ ਦੀ ਬੁਲਾ ਰਹੀ ਹੈ ਇਹਨਾਂ ਨੇ ਲੜਕੀ ਆਈ ਕਿਸੇ ਜ਼ਮਾਨੇ ਉਹ ਲੜਕੀ ਜਿਹੜੀ ਸੀ ਉਸਨੇ ਇਸ ਡੇਰਾ ਲਾ ਲਿਆ ਐ ਕਿ ਨਾਲਾ ਹਾਂਜੀ ਤੁਹਾਨੂੰ ਦੇਖਿਆ ਉਹ ਜਿਹੜਾ ਨਾਲਾ ਸੀ ਨਾ ਉਹ ਇਸੇ ਫਿਰ ਰਿਹਾ ਹੈ ਜ਼ਮੀਨ 'ਚ ਇਹ ਜ਼ਮੀਨ ਸੀ ਸੰਭਲਿਆਲ ਦੀ ਧੀ ਸੀ ਨਾ ਉਹਨੂੰ ਜ਼ਮੀਨ ਦੇ ਦਿੱਤੀ ਅੱਛਾ ਕੋਈ ਛੋੜ ਗਈ ਵਸਣ ਵਾਸਤੇ ਕਿੰਨੀ ਕੁ ਛੋੜੀ ਆਮ ਜ਼ਮੀਨ ਸੀ ਜ਼ਮੀਨ ਰਾਜੇ ਮਹਾਰਾਜੇ ਘੁੰਮਣ ਜਾਂਦੇ ਸਨ ਨਾਲ ਧਰਮ ਨੇ ਪਹਿਲਾਂ ਮਸ਼ਹੂਰ ਸੀ ਕੰਗਣੀ ਬਲਗਣੀ ਕਾਂਗੇ ਨਾ ਪਾਰ ਨਾ ਅੱਛਾ ਕੰਗ ਪਹਿਲੇ ਮਸ਼ਹੂਰ ਸੀ ਕੰਗਣੀ ਬਲਗਣੀ। ਕੰਗ ਨਹਿਰੋਂ ਪਾਰ ਅੱਛਾ ਉਹਦੇ ਨਾਲ ਜੋੜ ਕੇ ਤੇ ਨਾਂ ਸੱਦਿਆ ਜਾਂਦਾ ਸੀ ਕੋਈ ਵਰੇ ਅੰਦਾਜ਼ਾ ਕੋਈ ਵਰੇ ਕੰਗਣੀ ਬਲਗਣੀ ਸੱਦਦੇ ਰਹੇ ਦੂਰ ਦੂਰ ਜਾ ਕੇ ਪੰਜਾਹ ਗੋਆਂ ਤੱਕ ਦੇਖੇ ਸੋਨਾ ਦੇਖਿਆ ਇਹ ਬਲਗਣ ਜਿਹੜਾ ਗਗਨ ਦਾ ਪੁੱਤਰ ਬਲਗਣ ਗਗਨ ਦਾ ਪੁੱਤਰ ਅੱਛਾ ਇਹ ਗਗਨ ਦਾ ਪੁੱਤਰ ਸੀ ਬਲਗਣ। ਗਗਨ ਦਾ ਪੁੱਤਰ ਫਿਰ ਕਹਾਣੀ ਤੇ ਇਹ ਬਣਦੀ ਹੈ ਗਗਨ ਤੋਂ ਬਲਗਣ। ਹਾਂ ਗਗਨ ਹਾਂਜੀ ਗਗਨ ਦਾ ਪੁੱਤਰ ਸੀ ਨਾ ਬਲਗਣ। ਹਾਂ ਰਹਿਣ ਦਿਓ ਠੀਕ। ਅੱਛਾ ਇਹ ਫਿਰ ਇਹ ਬਲਗਣ ਇਹ ਸਾਨੂੰ ਪੁੱਤਰ ਦੱਸਣ ਵਾਲੇ 12 ਦੱਸਦੇ ਅੱਛਾ ਦੱਸਣ ਵਾਲੇ ਦੱਸਦੇ ਕਿ 12 ਪੁੱਤਰ ਸਨ ਬਲਗਣ ਦੇ। ਅੱਛਾ ਸਾਡਾ ਸਜਰਾ ਵੀ ਦੱਸਦਾ ਸੀ ਤੁਹਾਡਾ ਸ਼ਜਰਾ ਦੱਸਦਾ ਹੈ? ਹਾਂ। ਸ਼ਜਰਾ ਸਾਰਾ ਸੰਭਾਲਿਆ ਹੈ ਫਿਰ ਦਿਮਾਗ ਦੇ ਵਿੱਚ। ਹਾਂ ਸ਼ਜਰਾ ਤੁਹਾਡੇ ਦਿਮਾਗ ਦੇ ਵਿੱਚ ਜ਼ਿਹਨ 'ਚ ਹਜੇ ਸਾਰਿਆਂ ਦਾ ਹੈਗਾ ਹੈ, ਸਾਰੇ ਸਿੱਖਾਂ ਦਾ। ਸਾਰਾ ਸਿਆ ਸਜਰਾ ਹਾਂਜੀ ਮਰਾਸੀ ਕੋਲ ਸੀ ਅੱਛਾ ਦੱਸਦੇ ਰਹਿਣਾ ਅੱਛਾ ਜੀ। ਜਿਹਦੇ 'ਚ ਮੈਨੂੰ ਨਹੀਂ ਸਾਰਿਆਂ ਦਾ ਪਤਾ ਲੋਕੀ ਹਸਾਨ ਦੇ ਪੈਸੇ ਲੈਂਦੇ ਨੇ, ਤੁਸੀਂ ਰਵਾਨ ਦੇ ਪੈਸੇ ਲੈਂਦੇ ਸੀ ਕੋਈ ਲੋਕੀ ਰੋਣ। ਕਮਾਲ ਵਾਲੀ ਗੱਲ ਨਹੀਂ। ਕਮਾਇਆ ਇਹ ਵੀ ਫਨਕਾਰੀ ਕਿਸੇ ਕਿਸੇ ਕੋ ਹੁੰਦੀ ਹੈ। ਇੰਨਾ ਕਿ ਰੋਬ ਸੀ ਮਰਾਸੀ ਦਾ ਹਾਂਜੀ तो कहेंगे ये नाल गया ना राग बदल गया रे घर वाले ने ना बामन नाई मेरा सी इन्होंने कोई बाबा कोई देता ना यार घोड़ी ते विशाला ते मुंदरी ये जे रब दे ਅੱਛਾ ਇਹ ਉਹਨਾਂ ਨੂੰ ਰਵਾਉਣ ਦਾ ਇਨਾਮ ਮਿਲਿਆ ਤੁਹਾਨੂੰ? ये मिलनी ਅੱਛਾ की भी ਅੱਛਾ ਅੱਛਾ ਮਿਲਣੀ ਕੀਤੀ। ਕੁੜੀ ਬਣਾਉਣਾ ਘੋੜੀ ਅੱਛਾ ਅੱਛਾ ਆਪ ਇਹ ਦਿੱਤਾ ਸੀ ਠੀਕ ਉਹ ਤੁਹਾਨੂੰ ਦੱਸਾਂ ਅੱਛਾ ਜੀ ਇਹਨਾਂ ਰੱਖ ਲਿਆ ਧਰਮ ਦਾ ਇੱਕ ਬੰਦਾ ਸੀ ਉਹ ਨੌਕਰ ਤੇ ਧਰਮ ਦਾ ਜਿਹੜੀ ਚਿੱਤਰ ਸੀ ਨਾ ਹਾਂਜੀ ਉਹ ਆਂਦਾ ਸਿੱਖ ਨਹੀਂ ਸੀ ਇੱਥੇ ਬੈਠਾ ਸਿੱਖ ਨਹੀਂ ਸੀ ਲਿਆ ਗਿਆ ਉਹ ਮੈਂ ਤਿੱਲੂ ਵਿਆਹ ਗਿਆ ਸੀ ਅੱਛਾ ਇਹ ਆਖਿਆ
ਤੇ ਬਲਗਨ ਵਿਆਹ ਗਿਆ ਸੀ ਅੱਛਾ ਮੰਨੇ ਕਿਹੜਾ ਹੂੰ ਚਿਤਰਾ ਸੀ ਉੱਥੇ ਨਵੇਂ ਸਾਡੇ ਦੇਖਣ ਦੀ ਬਣੀ ਗੁਲਾਮ ਨਬੀ ਅੱਛਾ ਜੀ ਗੁਲਾਮ ਨਬੀ ਮੇਰਾ ਬੈਠ ਪਿਆ ਗੁਲਾਮ ਨਬੀ ਚੌਧਰੀ ਸੀ ਉਸ ਵਕਤ ਹਾਂ ਗੁਲਾਮ ਨਬੀ ਚੌਧਰੀ ਸੀ ਜਿਸ ਟਾਈਮ ਹਿੰਦੂ ਸਿੱਖ ਰਹਿੰਦੇ ਸਨ ਸਾਡੇ ਹੋਸ਼ ਵਿੱਚ ਬਣਿਆ ਗੁਲਾਮ ਨਬੀ ਕੌਣ ਕਿਸ ਬਰਾਦਰੀ ਦਾ ਸੀ ਜ਼ਿਮੀਦਾਰ ਇਹਨਾਂ ਦਾ ਗੁਲਾਮ ਨਬੀ ਚਿਲੂ ਅੱਛਾ ਗੁਲਾਮ ਨਬੀ ਢਿੱਲੋਂ ਠੀਕ ਹੈ ਤੇ ਆਖਣ ਲੱਗਾ ਵੀ ਨਹੀਂ ਚਿਲੂ ਸੀ ਨਾ ਜਿਹੜਾ ਉਹ ਵਿਆਹ ਗਿਆ ਮੈਂ ਕਿਹਾ ਚਿਲੂ ਜੇ ਵਿਆਹ ਜਾਂਦਾ ਤੇ ਬਲਗਨ ਕੰਗ ਬਲਗਨ ਨਾ ਬੋਲੇ ਹੂੰ ਇਹ ਜੀ ਇਹ ਮੈਂ ਪਹਿਲਾਂ ਕੰਗ ਬਲਗਨ ਹਸਨ ਤੇ ਤਾਦ ਕੰਗ ਬਲਗਨ ਪਹਿਲਾਂ ਸਨ ਬੋਲੇ ਹਾਂਜੀ ਤੇ ਬਾਅਦ ਵਿੱਚ ਮੈਂ ਚਰਨ ਬਲਗਨ ਬੋਲਿਆ ਹੂੰ ਪਹਿਲੇ ਕੰਗ ਬਲਗਨ ਇਹਦਾ ਨਾਂ ਸੀ ਤੇ ਬਾਅਦ ਵਿੱਚ ਉਹ ਢਿੱਲੋਂ ਦਾ ਵਿਆਹ ਹੋ ਗਿਆ ਬਲਗਨਾਂ 'ਚ ਤੇ ਫਿਰ ਢਿੱਲਮ ਬਲੰਗਨ ਹੋ ਗਿਆ ਨਾ ਨਹੀਂ ਹਾਂਜੀ ਚਰਨ ਬਲਗਨ ਤਾਦ ਤੇ ਕਾਮਾ ਰੱਖਿਆ ਅੱਛਾ ਬਲਗਨ ਨੇ ਚਿਲੂ ਨੂੰ ਕਾਮਾ ਰੱਖਿਆ ਅੱਛਾ ਅੱਛਾ ਲੋ ਜਦੋਂ ਕਾਮਾ ਰੱਖਿਆ ਹਾਂਜੀ ਤੇ ਬਲਗਨ ਨੇ ਆਪਣੀ ਅੱਧੀ ਜ਼ਮੀਨ 450 ਅੱਛਾ ਦਾ ਰਕਬਾ ਢਿੱਲੋਂ ਨੂੰ ਦੇਖ ਰਿਹਾ ਹਾਂਜੀ ਤੇ 450 ਦਾ ਰਕਬਾ ਆਪ ਰੱਖਿਆ ਤੇ ਪੁੱਤਰ ਸਨ ਬਲਗਨ ਦੇ ਪਹਿਲਾ ਪੁੱਤਰ ਖੋਖਾ ਅੱਛਾ ਜੀ 100 ਕਮਾ ਜ਼ਮੀਨ ਖੋਖੇ ਨੂੰ ਦਿੱਤੀ ਹਾਂਜੀ 100 ਕਮਾ ਜ਼ਮੀਨ ਖੋਖੇ ਨੂੰ ਦਿੱਤੀ ਅੱਛਾ ਬਲਗਨ ਦਾ ਜਿਹੜਾ ਪੁੱਤਰ ਇੱਕ ਖੋਖਾ ਸਿੰਘ ਸੀ ਆ ਖੋਖਾ ਹੈ ਖੋਖੇ ਸਿੰਘ ਨੇ ਕਿਹੜਾ ਪਿੰਡ ਵਸਾਇਆ ਫਿਰ ਪੁੱਤਰ ਖੋਖਾ ਪੁੱਤਰ ਸੀ ਅੱਛਾ ਜੀ ਉਹਨੂੰ 100 ਕਮਾ ਜ਼ਮੀਨ ਦੇ ਕੇ ਉਹਨੂੰ ਵੱਖ ਕਰ ਦਿੱਤਾ ਅੱਛਾ ਜੀ ਆਈ ਜਦੋਂ ਕੋਈ ਜ਼ਮੀਨ ਪਸੀਆ ਉਹਨੂੰ ਦਿੱਤੀ ਨਾਲ ਰੀਆਂ ਬਾਗ ਨੇ ਦੋ ਮਿੰਟ ਪੈਂਦਾ ਪਸੀਆ ਹੂੰ ਤੇ ਖੋਖਾ ਸਾਡਾ ਜੰਮਣ ਵਾਲਾ ਜਿਹੜਾ ਉਹ ਦੱਸਦਾ ਵੈਰੋ ਬਲਗਨ ਦਾ ਤੇ ਵਸਨ ਬਲਗਨ ਦਾ ਉਹ ਨਹੀਂ ਮੰਨਦੇ ਇਹ ਬਲਗਨ ਦੇ ਪੁੱਤਰ ਸਨ ਵੈਰੋ ਸਿੰਘ ਤੇ ਵਸਨ ਸਿੰਘ ਖੋਖਾ ਹਾਂਜੀ ਪਸੀਆ ਸਾਡਾ ਜੰਮਣ ਵਾਲਾ ਵੈਰੋ ਅੱਛਾ ਜੀ ਤੇ ਵਸਨ ਇਹ ਸਾਰੇ ਬਲਗਨ ਦੇ ਪੁੱਤਰ ਸਾਡਾ ਵਾਰਸ ਦੱਸਦਾ ਤੁਹਾਡਾ ਵਾਲਾ ਦੱਸਦਾ ਹੈ ਅੱਛਾ ਤੇ ਇੱਕ ਜਲਾਲ ਹਾਂ ਜਲਾਲ ਬਲਗਨ ਵੀ ਹੈਗਾ ਹੈ ਨਾ ਹਾਂਜੀ ਹਾਂਜੀ ਇੱਥੇ ਵੰਡ ਤੋਂ ਪਹਿਲੇ ਹਿੰਦੂ ਤੇ ਸਿੱਖ ਰਹਿੰਦੇ ਸਨ ਤੇ ਉਹਨਾਂ ਚੋਂ ਇੱਕ ਸਰਜੀਤ ਕੌਰ ਸੀ ਮਾਈ ਗਿਆਨ ਸਿੰਘ ਤਾਰਾ ਸਿੰਘ ਇਹ ਹੈਗੇ ਸਨ ਇੱਥੇ ਗਿਆਨ ਸਿੰਘ ਤਾਰਾ ਸਿੰਘ ਹਾਸੀ ਤਾਰਾ ਸਿੰਘ ਵੀ ਐਡੀ ਉਹ ਭਤੀਜੀ ਆ ਵੇਲਾ ਸਿੰਘ ਵੀ ਹਾਸੀ ਅੱਛਾ ਇਹ ਵੇਲੇ ਸਿੰਘ ਦੇ ਪੁੱਤਰ ਸਨ ਕਲਵੰਤ ਸਿੰਘ ਤੇ ਬਲਦਵੰਤ ਸਿੰਘ ਇਹ ਜਿਹੜੀ ਹੈ ਮਾਈ ਇਹ ਉਹਦੀ ਧੀ ਹੈਗੀ ਆ ਸਰਜੀਤ ਕੌਰ ਇਹਦਾ ਨਾਂ ਆ ਤੇ ਇਹਦੀ ਜਰਾ ਕਹਾਣੀ ਸੁਣਾਓ ਹਾਂ ਥੋੜੀ ਜੀ ਬਲਵੰਤ ਸਿੰਘ ਦੀ ਕਲਵੰਤ ਸਿੰਘ ਦੀ ਦੋ ਭਰਾ ਸਨ ਇਹਨਾਂ ਦੇ ਪਿਓ ਦਾ ਨਾਂ ਸੀ ਵੇਲਾ ਸਿੰਘ ਵੇਲਾ ਸਿੰਘ ਵੀ ਜਾਣਦਾ ਅੱਛਾ ਸੁਣਾਓ ਹਾਂ ਕਹਾਣੀ ਵੇਲੇ ਸਿੰਘ ਦੀ